अस्सलाम वालेकुम सज्जन अब्दुल हमीद यार मैनूं एक गल दी समझ नहीं आ जवाब दसो किहड़ी। साडे प्यो भी पंजाबी बोलते रहे, हाँ जी साडे दादे भी पंजाबी बोलते रहे, ਅਸੀਂ ਵੀ ਪੰਜਾਬੀ ਬੋਲਦੇ ਰਹੇ ਆ हाँ जी ਤੇ ਸਾਡੀ ਕੋਈ ਸ਼ਾਨ ਇੱਜ਼ਤ ਤੇ ਫਰਕ ਪਿਆ जरा भी नहीं। ਤੇ ਹੁਣ ਜਿਹੜੇ ਅਸੀਂ ਆਪਦੇ ਬਲ ਜੰਮਦੇ ਪਏ ਆ ਅਸੀਂ ਉਹਨਾਂ ਨੂੰ ਉਰਦੂ ਵਾਲੇ ਪਾਸੇ ਲਾਇਆ ਇਹ ਕੀ ਚੱਕਰ ਹੈ ਭਾਜੀ ਨੇ ਅਸੀਂ ਕਰਦੇ ਗਲਤ ਰਹੇ ਆ। ਉਹਦੀ ਵਜ੍ਹਾ ਹੈ ਕਿ ਕੋਈ ਅਸੀਂ ਸ਼ਹਿਰਾਂ ਨੂੰ ਨਿਕਲ ਗਏ ਆ, ਹਾਂ ਕੋਈ ਜਨਾਬ ਅਸੀਂ ਡਿਊਟੀਆਂ ਦੇ ਜਨਾਬ ਆਪਣੀ ਜੋਬ ਤੇ ਅਸ ਸਾਨੂੰ ਜਿਹੜਾ ਨਾ ਸੁਸਾਇਟੀ ਉਹਨਾਂ ਦੀ ਮਿਲ ਗਈ ਹੈ ਕਿ ਅਸੀਂ ਆਪਣੇ ਉਹ ਬੱਚਿਆਂ 'ਚ ਵੀ ਸੈਂਡ ਕਰਨ ਡਏ ਆ। ਨਹੀਂ ਤੁਸੀਂ ਸ਼ਹਿਰਾਂ 'ਚ ਚਲੇ ਗਏ ਹੋ, ਤੁਸੀਂ ਡਿਊਟੀਆਂ ਤੇ ਚਲੇ ਗਏ, ਜਿੱਥੇ ਵੀ ਚਲੇ ਗਏ ਹੋ, ਲੇਕਿਨ ਇਹਦੀ ਮਾਂ ਬੋਲੀ ਨਹੀਂ ਛੱਡਣੀ ਚਾਹੀਦੀ। ਬਿਲਕੁਲ ਗਲਤ ਕਰ ਰਹੇ ਮੈਨੂੰ ਇੱਕ ਸਮਝ ਨਹੀਂ ਆ ਰਹੀ, ਪਿੰਡਾਂ 'ਚ ਲੋਕ ਰਹਿ ਰਹੇ ਨੇ ਤੇ ਏਡੇ ਵਕਤਾਂ ਨੂੰ ਬਾਲਾਂ ਨੂੰ ਪਾਇਆ ਹੋਇਆ ਹੈ ਕਿ ਨਾ ਗਰੀਬ ਉਰਦੂ ਬੋਲਣ ਜੋਗੇ ਰਹਿ ਜਾਂਦੇ ਨੇ ਨਾ ਪੰਜਾਬੀ। ਉਹ ਮਿਕਸ ਉਹਨਾਂ ਦਾ ਘਚੋਲਾ ਵੱਜਿਆ ਪਿਆ। ਉਹ ਠੀਕ ਹੈ ਤੁਸੀਂ ਉਰਦੂ ਵੀ ਸਿੱਖੋ, ਤੁਸੀਂ ਇੰਗਲਿਸ਼ ਵੀ ਸਿੱਖੋ, ਹਰ ਜ਼ਬਾਨ ਸਿੱਖਣੀ ਚਾਹੀਦੀ ਹੈ, ਪਰ ਇੱਕ ਗੱਲ ਹੈ ਕਿ ਉਹ ਬੋਲੀ ਜਿਹੜੀ ਸਾਡੀ ਮਾਂ ਨੇ ਸਿਖਾਈ ਹੈ, ਅਸਾਂ ਮਾਂ ਦੀ ਝੋਲੀ 'ਚ ਬਹਿ ਕੇ ਸਿੱਖੀ ਹੈ। ਸਾਡੀ ਮਾਂ ਸਾਨੂੰ ਉਸ ਜ਼ਬਾਨ 'ਚ ਲੋਰੀਆਂ ਸੁਣਾਉਂਦੀ ਰਹੀ ਹੈ ਤੇ ਯਕੀਨ ਕਰੋ ਏਡੀ ਮਿੱਠੀ ਜ਼ਬਾਨ ਹੈ ਤੇ ਹੁਣ ਸਾਨੂੰ ਪਤਾ ਨਹੀਂ ਕੀ ਬਿਮਾਰੀ ਪਈ ਹੈ, ਅਸੀਂ ਉਸ ਜ਼ਬਾਨ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਸਾਡੀ ਤਹਿਜ਼ੀਬ ਮਿਟ ਜਾਣੀ, ਸਾਡੀ ਜ਼ਬਾਨ ਜਿਹੜੀ ਹੈ ਮਿਟ ਜਾਣੀ ਹੈ ਤੇ ਹੁਣ ਪਤਾ ਨਹੀਂ ਅਸੀਂ ਕਿਉਂ ਇਸ ਮੁਸੀਬਤ ਨੂੰ ਪਏ ਹੋਏ ਹਾਂ। ਭਾਈ ਜ਼ੁਲਫਕਾਰ ਮੇਰੀ ਤਾਂ ਇਹੀ ਕੋਸ਼ਿਸ਼ ਹੈ, ਮੈਂ ਤੇ ਆਪਣੇ ਬੱਚਿਆਂ ਨੂੰ ਠੋਸ ਪੰਜਾਬੀ ਸਿਖਾ ਰਿਹਾ। ਬਿਲਕੁਲ ਠੀਕ ਹੈ, ਜਦੋਂ ਆਪਣੇ ਪੜਨ ਦੀ ਏਜ ਜਾਣਗੇ 3-4 ਸਾਲਾਂ ਦੇ 5 ਸਾਲਾਂ ਦੇ ਖੁਦ ਹੀ ਉਹਨਾਂ ਨੇ ਉੱਥੇ ਉਰਦੂ ਸਿੱਖ ਲੈਣੀ ਸਕੂਲ ਜਾ ਕੇ, ਲੇਕਿਨ ਫਿਲਹਾਲ ਉਹ ਠੋਸ ਪੰਜਾਬੀ ਬੋਲ ਰਹੇ ਨੇ ਔਰ ਕੋਸ਼ਿਸ਼ ਇਹੀ ਕਿ ਪੰਜਾਬੀ ਬੋਲਣ ਸਿੱਖਣ ਅੱਛੀ ਤਰ੍ਹਾਂ। ਉਸ ਤੋਂ ਬਾਅਦ ਫਿਰ ਅਗਲਾ ਕਦਮ ਜਿਹੜਾ ਨਾ ਉਰਦੂ ਵਾਲਾ ਹੋ ਜਾਏਗਾ। ਬਿਲਕੁਲ ਬਹੁਤ ਵਧੀਆ ਗੱਲ ਹੈ ਯਾਰੋ, ਮਾਂ ਬੋਲੀ ਪੰਜਾਬੀ ਬੋਲੋ, ਆਦੇ ਬੱਚਿਆਂ ਨੂੰ ਵੀ ਸਿਖਾਓ ਤੇ ਇਹਦਾ ਪ੍ਰਚਾਰ ਕਰੋ।